करतार सिंह हाँ करतार सिंह ने जरा हाँ बाबे अमर सिंह का भतीजा सी मंगल सिंह का पुत्र सी बाबे अमर सिंह का भतीजा ते बाबे मंगल सिंह का पुत्र हाँ। वाह जी वाह ठीक है ते बाकी बाबा जी इन्हां दा खूह केड़ा सी जिथे वाई बीजी रोई वाला सी रोई वाला खूह सी ना कमाਉਂਦਾ ਸੀ खे वाले बने ਨੂੰ माता रानी वाल ਉਹਨਾਂ जिधर माता रानी उधर ਤੁਹਾਡਾ ਖੂਹ ਸੀ ਉਧਰ ਤੁਹਾਡਾ ਖੂਹ ਸੀ ਅੱਛਾ ਤੇ ਬਾਬਾ ਜੀ ਨਾ ਸਿੱਖਾਂ ਵਿੱਚ ਮਸ਼ਹੂਰ ਬੰਦੇ ਕਿਹੜੇ ਸਨ ਜਿੱਦਾਂ ਤੁਸੀਂ ਨਾਂ ਲਿਆ ਕਿ ਅਮਰ ਸਿੰਘ ਬੜਾ ਪਹਿਲਵਾਨ ਸੀ ਹਾਂ ਜੀ ਬਾਬਾ ਪਹਿਲਵਾਨ ਸੀ ਅੱਛਾ ਵਾਵਾ ਤਗੜਾ ਪਹਿਲਵਾਨ ਸੀ ਉਹ ਮੈਂ ਨਾ ਇਹਦਾ ਕੋਈ ਜੰਮਣਾ ਹੀ ਨਹੀਂ ਸੀ ਹਾਂ ਐਡਾ ਕੋਈ ਜਣਾ ਜੰਮਣਾ ਹੀ ਨਹੀਂ ਕਿਸੇ ਨੇ ਠੀਕ ਹੈ ਸੋਹਣਾ ਤੇ ਗੋਰਾ ਅੱਛਾ ਤੇ ਮੇਰਾ ਖਿਆਲ ਤੇ ਦੇਖ ਜਿੰਨਾ ਉੱਚਾ ਸੀ ਉਹ ਅੱਛਾ ਕੱਦ ਕਾਠ ਵਾਵਾ ਸੀ ਕੱਦ ਬੜਾ ਠੀਕ ਹੈ ਹਾਂ ਉਹਦਾ ਇਹਦੇ ਨਾਲ ਭੁੱਲ ਜਾਂਦਾ ਨਾ ਉਹਨੂੰ ਜੋ ਜ਼ੋਰ ਕਰਾਉਂਦੇ ਸਨ ਹਾਂ ਤੇ ਉਦੋਂ ਅਸੀਂ ਉਹ ਕੋਲ ਖਲੋਤੇ ਹੁੰਦੇ ਸਨ ਅੱਛਾ ਖੇਡਦੇ ਨੇ ਖੂਹ ਦੇ ਨਾਲ ਜਿਹੜਾ ਖਾੜਾ ਸੀ ਅਮਰ ਸਿੰਘ ਦਾ ਹਾਂ ਤੁਸੀਂ ਦੱਸਿਆ ਕਿ ਬੂੜ ਸਿੰਘ ਜਿਹੜਾ ਸੀ ਉਹ ਪਿੰਡ ਦਾ ਆਦੀ ਸੀ ਹਾਂ ਉਹ ਵੀ ਵਧੀਆ ਬੰਦਾ ਸੀ ਉਹ ਵੀ ਤੁਸੀਂ ਬੜਾ ਦੇਖਿਆ ਚੰਗਾ ਬੰਦਾ ਸੀ ਉਹਦਾ ਪੁੱਤਰ ਆਇਆ ਸੀ ਤੇ ਮਿਲ ਕੇ ਗਿਆ ਮੈਨੂੰ ਕੀ ਨਾਂ ਸੀ ਭਲਾ ਵਿਰਸਾ ਹਾਂ ਅੱਛਾ ਵਿਰਸਾ ਕਿੰਨਾ ਚਿਰ ਪਹਿਲੇ ਆਇਆ ਹੁਣ ਥੋੜੇ 4 5 6 ਸਾਲ ਹੋਏ ਅੱਛਾ ਉਦੋਂ ਇੱਥੇ ਗਿਆ ਜਾਂਦਾ ਤੂੰ ਉਤਰ ਗਿਆ ਇੱਥੇ ਪਿੰਡ ਵੇਖਣ ਲਈ ਤੇ ਕੀ ਦੱਸਦੇ ਸਨ ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਆ ਇੰਡੀਆ 'ਚ ਉਹ ਦੱਸਿਆ ਇੱਥੇ ਦੀਵਾਨੀਵਾਲ ਵੱਡਾ ਦੀਵਾਨੀਵਾਲ ਹੁੰਦੇ ਆ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਛਾ ਬਿਲਕੁਲ ਠੀਕ ਹੈ ਇਹ ਵੀ ਬਾਬਾ ਕਰਤਾਰ ਸਿੰਘ ਵੀ ਦੀਵਾਨੀਵਾਲ ਹੀ ਬੈਠਾ ਹੈ ਬਾਬਾ ਕਰਤਾਰ ਸਿੰਘ ਜਿਹੜਾ ਮੇਰਾ ਦੋਸਤ ਸੀ ਨਾ ਉਹਦਾ ਨਾਮ ਸੀ ਅਬਦੁਲ ਮਜੀਦ ਉਹਨੂੰ ਮਜੀਦਾ ਆਂਦੇ ਸਨ ਉਹ ਚੀਮਾ ਅੱਛਾ ਚੀਮੇ ਦਾ ਘਰ ਸੀ ਉਹ ਅੱਛਾ ਇਹੋ ਮੇਰਾ ਬੜਾ ਪੱਕਾ ਯਾਰ ਹੈ ਉਹ ਵੀ ਵੇਖਿਆ ਕੱਪੜਾ ਵੇਚਦਾ ਨਹੀਂ ਆਹੋ ਉਹਦੀ ਗੱਲ ਹੀ ਅੱਛਾ ਮੈਂ ਵੇਖਿਆ ਉਹ ਤਾਂ ਕੱਲ ਦੀ ਗੱਲਾਂ ਨੇ ਹਾਂ ਅੱਛਾ ਤਾਂ ਫੌਤ ਹੋ ਗਿਆ ਬਾਬਾ ਆਹੋ ਫੌਤ ਹੋ ਗਿਆ ਬਾਬਾ ਮਜੀਦਾ ਹਨ ਯਾਰ ਸੀ ਫਿਰ ਬਾਬਾ ਕਹਿੰਦਾ ਇੱਕ ਨਿਆਮੀ ਹੁੰਦਾ ਸੀ ਇੱਕ ਉਹ ਵੀ ਹੈ ਸੀ ਜਲਾ ਸੀ ਇੱਕ ਕਾਮੀ ਹੁੰਦਾ ਸੀ ਉਹ ਵੀ ਮਰ ਗਿਆ ਇੱਕ ਦੋਲੀ ਹੁੰਦਾ ਸੀ ਉਹ ਵੀ ਮਰ ਗਿਆ ਇੱਕ ਬੱਗੀ ਹੁੰਦਾ ਸੀ ਹਾਂ ਮਰ ਗਿਆ ਉਹ ਵੀ ਇੱਕ ਸਦੀਕ ਉਹ ਵੀ ਹੁਣ ਮਰਿਆ ਜਿਹਦੀ ਆ ਖਾਨ ਦਾ ਮੇਲਾ ਕਰਾਉਂਦੇ ਨੇ ਅੱਛਾ ਹਾਂ ਤੇ ਇੱਕ ਬਾਬਾ ਨੇ ਦੱਸਿਆ ਕਿ ਇੱਕ ਸ਼ਰੀਫ ਸੀ ਵਲਦ ਚਿਰਾਗਦੀਨ ਉਹ ਮਰ ਗਿਆ ਉਹ ਵੀ ਅੱਛਾ ਠੀਕ ਹੈ ਫਿਰ ਬਾਬਾ ਕਹਿੰਦਾ ਇਹ ਫਕੀਰਾਂ ਦਾ ਘਰ ਵੀ ਆਇਆ ਸੀ ਉਹਦੇ ਵਿੱਚ ਚਾਚਾ ਬਰਕਤ ਸੀ ਉਹ ਮਰ ਗਿਆ ਪੁੱਤਰ ਉਹਦਾ ਜੀਜੂ ਵੀ ਮਰ ਗਿਆ ਸਾਧੂ ਤੇ ਜੀਜੂ ਓਏ ਤੇ ਦੱਸਦਾ ਕਿ ਵਾਲਦਾ ਸੀ ਉਹਨਾਂ ਦੀ ਮਾਸੀ ਉਮਰਾਂ ਬੀਬੀ ਮਾਈ ਉਮਰੀ ਅੱਛਾ ਉਹ ਵੀ ਨਹੀਂ ਰਹੀ ਹੋਣੀ ਉਹਦੀ ਹੱਡੀ ਵੀ ਨਹੀਂ ਰਹੀ ਹੋਣੀ ਇਹ ਉਹਨਾਂ ਦਾ ਘਰ ਸੀ ਓਹ ਅੱਛਾ ਇਹ ਤਿੰਨੇ ਘਰ ਉਹਨਾਂ ਦੇ ਹਾਂ ਇਹ ਜੋ ਮੇਰਾ ਖਿਆਲ ਦਰਸ਼ਨ ਸੀ ਨਾ ਦਰਸ਼ਨ ਸਿੰਘ ਹਾਂ ਉਹਨਾਂ ਦਾ ਘਰ ਸੀ ਇਹ ਉਹਨਾਂ ਦਾ ਘਰ ਉਹਨਾਂ ਦੇ ਘਰ ਦੇ ਨਾਲ ਦਾ ਉਹਨਾਂ ਦਾ ਘਰ ਇਹ ਗੱਲ ਹੈ ਦੀਵਾਰਾਂ ਉਦੋਂ ਦੀ ਖੁੱਤੀਆਂ ਕੱਚੀਆਂ ਹੈ ਦੀਵਾਰਾਂ ਕੱਚੀਆਂ ਉਦੋਂ ਦੀਆਂ ਨੇ ਇਹ ਉਦੋਂ ਦੀਆਂ ਦੀਵਾਰਾਂ ਖੜੀਆਂ ਨੇ ਇਹ ਜਿਹੜੇ ਨੇ ਮਤਲਬ ਉਹਨਾਂ ਦੇ ਹੱਥ ਦੇ ਇਹ ਨੇ ਠੀਕ ਅਸ਼ਤੀਰ ਦੇ ਉਹਦੇ ਹੱਥ ਬਣਾ ਪਿਆ ਕੱਚੀ ਦੀਵਾਰ ਜੀ ਬਾਬਾ ਜੀ ਮੈਂ ਤੁਹਾਨੂੰ ਨਾ ਇਸ ਵੇਲੇ ਘਰ ਦਿਖਾ ਰਿਹਾ ਵਾਂ ਦਰਸ਼ਨ ਸਿੰਘ ਦਾ ਨਾ ਠੀਕ ਹੈ ਨਾ ਇਹ ਕੋ ਪੁਰਾਣੇ ਸਾਰ ਵਾਕਿਆਤ ਹੈ ਕੱਚੇ ਘਰ ਸਨ ਉਸ ਵੇਲੇ ਤੇ ਇਹ ਜਿਹੜਾ ਬਿਲਡਿੰਗ ਵਗੈਰਾ ਬਣੀ ਹੈ ਇਹ ਘਰ ਸੀ ਤੁਹਾਡਾ ਠੀਕ ਹੈ ਨਾ ਜੋ ਕਿ ਮੁਖਤਾਰ ਸਾਹਿਬ ਨੇ ਮੇਵਾਤੀ ਬਰਾਦਰੀ ਤੋਂ ਉਹ ਇੱਥੇ ਰਹਿ ਰਹੇ ਨੇ ਜਿਹੜੇ ਬਾਹਰ ਚਲੋ ਉਧਰ ਅੱਛਾ ਬਾਬਾ ਜੀ ਇਹ ਤੁਹਾਡਾ ਘਰ ਜੀ ਬਾਬਾ ਕਰਤਾਰ ਸਿੰਘ ਸਿਆਲਕੋਟੀ ਇਹ ਵੈਸੇ ਦੁਬਾਰਾ ਤਮੀਰ ਹੋ ਹਾਂਜੀ ਬਿਲਕੁਲ ਦੁਬਾਰਾ ਤੋਂ ਜੀ ਇਹਨੂੰ ਤਮੀਰ ਕੀਤਾ ਗਿਆ ਹੈ ਜੋ ਪੁਰਾਣਾ ਘਰ ਸੀ ਨਾ ਉਹ ਨਹੀਂ ਹੈ ਆਪਣੀ ਅਸਲੀ ਹਾਲਤ ਲੇਕਿਨ ਜਗ੍ਹਾ ਸੇਮ ਉਹ ਹੀ ਜੀ ਹਾਂ ਠੀਕ ਹੈ ਜੀ और ना इतने कोई पुरानी उस वक्त का कोई दरवाजा कोई खिड़की या होंदा ना कोई वो कोई नहीं पुराना खिड़की दरवाजा दिखा देने नाल ही उन्हें पुट के लाए ने जी अच्छा वो देख लो वो किथों पुट के लाए ने ऐसे घर चो या पर पिछले जो अस्सलाम वालेकुम बाबा जी की हाल है बाबा जी ठीक हो की नाम जी अपना बशीर अहमद बाबा थोड़ा उच्ची बोलो हाँ जी गड़के नाल पता हाँ जी वाला साहब का नाम ममदीन ते दादा जी का नाम
ਗੌਰਦੀਨ ਗੌਰਦੀਨ। ਆਪਣਾ ਪਿੰਡ ਮੇਘਵਾਲ। ਮੇਗਵਾ ਠੀਕ ਹੈ। ਜ਼ਿਲ੍ਹਾ ਤੇ ਉਦੋਂ ਦਾ ਸਿਆਲਕੋਟ ਸੀ, ਹੁਣ ਨਾਰਵਾਲ ਆ। ਹੁਣ ਨਾਰਵਲ ਬਣ ਗਿਆ ਤੇ ਤਹਿਸੀਲ ਵੀ ਨਾਰਵਲ 'ਚ ਹੀ ਆਂਦਾ ਹੈ। ਮੇਘਵਾਲ। ਮੇਘਵਾਲ ਦੇ ਨਾਲ ਲੱਗਦੇ ਪਿੰਡ ਦੱਸੋ ਬਾਬਾ ਜੀ। ਮੇਗਵਨ ਸੈਦੂ ਕੀ ਖਾਨੋਵਾਲ ਰਾਨੀਆਂ ਅੱਛਾ ਬਖੇ ਬੋਰੇ ਸਾਰੇ ਠੀਕ ਹੈ ਹਾਂ। ਠੀਕ ਹੈ। ਤੇ ਬਾਬਾ ਜੀ ਆਪਣਾ ਕਿੱਡਾ ਕੁ ਵੱਡਾ ਪਿੰਡ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਮੇਘਵਾਲ। ਉਹਨੇ 3-4 ਘਰ ਛੜੇ ਉਹਨਾਂ ਦੇ ਤੇ ਦੋ ਤਰ੍ਹਾਂ ਕਰਦੇ ਦੋ ਤਰ੍ਹਾਂ ਜਲਾਇਆ ਦੇਣੇ। ਅੱਛਾ ਹਾਂ ਠੀਕ ਹੈ। ਤੇ ਹੁਣ ਤਾਂ ਬੜਾ ਹੋ ਗਿਆ। ਅੱਛਾ ਤੇ ਬਾਬਾ ਜੀ ਤੁਹਾਡਾ ਜਿਹੜਾ ਘਰ ਹੈ ਉਹ ਤੁਹਾਡੀ ਕਿਹੜੀ ਬਰਾਦਰੀ। ਘਮਿਆਰਾਂ ਦੀ। ਅੱਛਾ ਰਹਿਮਾਨੀ ਬਰਾਦਰੀ। ਠੀਕ ਹੈ। ਤੇ ਸਰਦਾਰਾਂ ਦੇ ਸਿੱਖਾਂ ਦੇ ਘਰ ਕਿੰਨੇ ਸਨ ਪਿੰਡ 'ਚ ਟੋਟਲ। ਉਹ ਸਾਡੇ ਬਹੁਤਾਂ ਦਾ ਨਹੀਂ ਪਤਾ, ਇਹਨਾਂ ਦਾ ਪਤਾ ਹੈ। ਹਾਂਜੀ ਮੈਨੂੰ ਸੋਹਣਾ ਮੋਹਣਾ ਸੀ ਉਹਦਾ ਕਰਤਾ ਦਰਸ਼ਨ ਭਰੇ ਪੈ ਸੀ। ਦਰਸ਼ਨ ਦੀ ਮੁੰਡਾ ਮੇਰਾ ਯਾਰ ਸੀ। ਅੱਛਾ ਖੇਡਦੇ ਹਾਂ ਇਕੱਠੇ। ਠੀਕ ਹੈ। ਹੈਂ ਹਾਂਜੀ ਉਹਨਾਂ ਦੇ ਪਿੱਪਲ ਥੱਲੇ ਤੇ ਇਹ ਕਰਤਾਰ ਸਿੰਘ। ਹਾਂ ਹਾਂ ਕਰਤਾਰ ਸਿੰਘ ਨੇ ਜਿਹੜਾ ਹਾਂ ਇਹ ਬਾਬੇ ਅਮਰ ਸਿੰਘ ਦਾ ਭਤਰੀਆ ਸੀ, ਮੰਗਲ ਸਿੰਘ ਦਾ ਪੁੱਤਰ ਸੀ। ਬਾਬੇ ਅਮਰ ਸਿੰਘ ਦਾ ਭਤੀਜਾ ਤੇ ਬਾਬੇ ਮੰਗਲ ਸਿੰਘ ਦਾ ਪੁੱਤਰ। ਹਾਂ। ਵਾਹ ਜੀ ਵਾਹ। ਠੀਕ ਹੈ ਠੀਕ ਹੈ। ਤੇ ਬਾਕੀ ਬਾਬਾ ਜੀ ਇਹਨਾਂ ਦਾ ਖੂਹ ਕਿਹੜਾ ਸੀ ਜਿੱਥੇ ਵਾਈ ਬੀਜੀ। ਆ ਰੋਈ ਵਾਲਾ ਸੀ। ਰੋਈ ਵਾਲਾ ਖੂਹ ਸੀ ਇਹਨਾਂ ਦਾ। ਖਮੂੰਦਾ ਸੀ ਤੇ ਵਾਲੇ ਬੰਦੇ ਨੂੰ ਬਿਲਕੁਲ। ਮਾਤਾ ਰਾਣੀ ਵਾਲ ਉਹਨਾਂ ਜਿੱਧਰ ਮਾਤਾ ਰਾਣੀ ਉਧਰ ਦਾੜਾ ਖੂਹ ਸੀ। ਉਧਰ ਤੁਹਾਡਾ ਖੂਹ ਸੀ। ਅੱਛਾ ਤੇ ਬਾਬਾ ਜੀ ਤੁਹਾਡੇ ਹਾਨ ਦੇ ਸਨ ਬਾਬਾ ਕਰਤਾਰ ਪਤਾ ਨਹੀਂ ਸਿੰਘ। ਸਾਲ ਛੇਟੇ ਨੇ ਜਾਂ ਵੱਡੇ ਨੇ, ਹਾਂ। ਇਹ ਮਾਮਾ ਨੂੰ ਪਤਾ ਹੋਇਆ। ਠੀਕ ਹੈ। ਉਂਝ ਤੁਸੀਂ ਇਕੱਠੇ ਦੱਸਿਆ ਕਿ ਇਕੱਠਿਆਂ ਖੇਡਦੇ ਖੂਡਦੇ ਸਨ ਖੂਹਾਂ ਤੇ ਪਤਾ ਨਹਾਉਣਾ। ਉਹਨਾਂ ਦਾ ਮੈਨੂੰ। ਹਾਂ ਠੀਕ ਹੈ ਠੀਕ ਹੈ। ਤੇ ਪਿੰਡ ਦੇ ਵਿੱਚ ਵਸੇਬਾ ਜਿਹੜਾ ਸੀ ਉਹ ਵਧੀਆ ਸੀ। ਬੜਾ ਮੈਂ ਨਾ ਬੜੇ ਵਸਦੇ ਆ। ਅੱਛਾ ਸਾਡੇ ਨਾਲ ਉਹਨਾਂ ਤੰਗੀ ਨਹੀਂ ਦਿੱਤੀ, ਕੋਈ ਲੈਣ ਨਹੀਂ ਦੇਣੀ। ਹਾਂ। ਇਸ ਤਰ੍ਹਾਂ ਘਰਾਂ ਵਾਂਗ ਨਹੀਂ ਵਸਦੇ ਆ। ਲੈਣ ਦੇਣੀ ਉਸੇ ਤਰ੍ਹਾਂ ਦੀ, ਖਾਣ ਪੀਣ ਵੀ ਉਸੇ ਤਰ੍ਹਾਂ ਖੂਬ ਹੋ ਦੇਣੇ। ਅੱਛਾ। ਸਨੇ ਭਾਈ ਕਰਦੇ ਨੇ ਆਪ ਆਪਣੀ ਜ਼ਿੰਦਗੀ। ਠੀਕ ਹੈ। ਤੇ ਬਾਬਾ ਜੀ ਨਾ ਸਿੱਖਾਂ ਵਿੱਚੋਂ ਮਸ਼ਹੂਰ ਬੰਦੇ ਕਿਹੜੇ ਸਨ ਜਿੱਦਾਂ ਤੁਸੀਂ ਨਾਂ ਲਿਆ ਕਿ ਅਮਰ ਸਿੰਘ ਬੜਾ ਭਲਵਾਨ ਸੀ। ਹਾਂ ਜੀ ਬਾਬੂ ਪਹਿਲਵਾਨ ਸੀ। ਅੱਛਾ ਵਾਹਵਾ ਤਗੜਾ ਭਲਵਾਨ ਸੀ ਉਹ। ਮੈਂ ਨਾ ਇਹਦਾ ਕੁਝ ਜੰਮਣਾ ਹੀ ਨਹੀਂ ਸੀ। ਹਾਂ ਐਡਾ ਕੋਈ ਜਣਾ ਜੰਮਣਾ ਹੀ ਨਹੀਂ ਕਿਸੇ ਨੇ। ਠੀਕ ਹੈ। ਸੋਹਣਾ ਤੇ ਗੋਰਾ। ਅੱਛਾ ਤੇ ਮੇਰਾ ਖਿਆਲ ਤੇਰੇ ਜਿੰਨਾ ਉੱਚਾ ਸੀ ਉਹ। ਅੱਛਾ ਹਾਂ, ਕੱਦ ਬੜਾ- ਕਾਠ ਵਾਹਵਾ ਸੀ। ਹਾਂ ਕੱਦ ਬੜਾ। ਠੀਕ ਹੈ। ਹਾਂ ਉਹਦਾ ਕਹਿੰਦੇ ਨੇ ਜਿਹੜਾ ਭੁੱਲ ਜਾਂਦਾ ਨਾ ਉਹਨੂੰ ਜ਼ੋਰ ਕਰਾਉਂਦੇ ਸਨ। ਹਾਂ ਤੇ ਉਦੋਂ ਅਸੀਂ ਉਹ ਕੋਲ ਖਲੋਤੇ ਹੁੰਦੇ ਸਾਂ। ਅੱਛਾ ਹਾਂ ਖੇਡਦੇ ਤੇ ਖੂਹ ਦੇ। ਹਾਂ, ਹਾਂ। ਖੂਹ ਦੇ ਨਾਲ ਹੀ ਉਹਦਾ ਖਾੜਾ ਸੀ। ਖਾੜਾ ਸੀ ਅਮਰ ਸਿੰਘ ਦਾ। ਹਾਂ ਅੱਛਾ ਤੇ ਬਾਬਾ ਉਸ ਖਾੜੇ ਤੇ ਆਪਣਾ ਪਿੰਡ ਮੇਘਵਾਲ ਦੇ ਮੁੰਡੇ ਆਪਣਾ ਆ ਕੇ ਵਰਜ਼ਿਸ਼ ਵਗੈਰਾ ਕਰਦੇ ਹਨ ਜਾਂ ਲਾਮ ਦੇ ਵੀ। ਉਹ ਬਾਹਰੋਂ ਆ ਜਾਂਦੇ ਨੇ ਮੁੰਡੇ, ਉਹਦੇ ਯਾਰ ਦੋਸਤ ਬਥੇਰੇ। ਹਾਂ ਠੀਕ ਹੈ। ਉਹ ਵਕਤ ਦੇ ਹੁਣ ਅੱਛਾ। ਸਾਨੂੰ ਕੀ ਪਤਾ ਕਿੱਥੋਂ ਦੇ ਨੇ, ਕਿੱਥੋਂ ਹਾਂਜੀ ਦੇ ਹਾਂਜੀ ਨੇ। ਹਾਂਜੀ ਠੀਕ ਹੈ ਹਾਂ। ਠੀਕ ਹੈ। ਤੇ ਆਪਣਾ ਸਰਦਾਰ ਕਰਤਾਰ ਸਿੰਘ ਬਾਬੇ ਕਰਤਾਰ ਸਿੰਘ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਪਣਾ ਸਰਦਾਰ ਸਨ ਇੱਥੇ ਪਿੰਡ ਮੇਘਵਾਲ ਚ ਸਿੱਖ। ਸੋਹਣ ਸਿੰਘ ਵਾਲੀ, ਸੋਹਣ ਸਿੰਘ ਸੋਹਣਾ ਤੇ ਮੋਹਣਾ ਸੋਹਣਾ ਤੇ ਮੋਹਣਾ ਦੇ ਭਰਾ। ਦੋਏ ਭਰਾ ਸਨ। ਤੇ ਉਹ ਵੀ ਇਹਨਾਂ ਦੇ ਵਿੱਚੋਂ ਹੀ ਨੇ। ਅੱਛਾ ਤੇ ਦਰਸ਼ਨ ਉਹਨਾਂ ਦਾ ਮੁੰਡਾ ਉਹ ਵੀ ਮੈਂ ਕਰਤਾਰ ਦਾ ਹਾਣੀ ਹੈ। ਦਰਸ਼ਨ। ਉਹਦਾ ਮੇਰਾ ਯਾਰ ਹੀ ਉਹ ਬਸ ਅੱਛਾ ਖੇਡਦੇ ਰਹੇ ਕਰਦੇ। ਅੱਛਾ ਅੱਛਾ ਦਰਸ਼ਨ ਨਾਇਸ ਉਹਨਾਂ ਦੀ। ਮਤਲਬ ਤੁਹਾਡੇ ਜੋਟੀਦਾਰ ਸਨ ਮੁੰਡੇ ਜੋਟ ਦੇ। ਹਾਂ ਖੇਡਦੇ ਖੁੱਡਦੇ ਸਾਂ। ਠੀਕ ਹੈ ਠੀਕ ਹੈ। ਤੇ ਕੋਈ ਆਇਆ ਵੀ ਬੰਦਾ ਇੱਥੇ ਇੱਕ ਆਇਆ ਪਿੰਡ। ਸੀ ਹਾਂ ਉਹ ਚੌਧਰੀ ਬੂਰ ਸਿੰਘ ਦਾ ਉਹ ਮਾਲਕ ਵੱਡਾ ਸੀ ਇਹਨਾਂ ਨੂੰ। ਬੂੜ ਸਿੰਘ। ਹਾਂ ਅੱਛਾ ਕੱਲਾ ਸੀ। ਉਹ ਲੰਬੜਦਾਰ ਹੋਏਗਾ। ਕੱਲਾ ਹੀ। ਹਾਂ ਨਹੀਂ ਲੰਬੜਦਾਰ ਇਹ ਸਨ ਲੰਬੜਦਾਰ। ਜਾ ਸਰਦਾਰ ਮੰਗਲ ਸਿੰਘ ਲੰਬੜਦਾਰ ਸੀ। ਜਿਉਣ ਸਿੰਘ ਇਹ ਸੋਹਣ ਸਿੰਘ ਸੋਹਣ ਸਿੰਘ ਤੇ ਮੋਹਨ ਸਿੰਘ। ਲੰਬੜਦਾਰ। ਅੱਛਾ ਇਹ ਲੰਬੜਦਾਰ ਇਹਨਾਂ ਕੋਲ ਸੀ। ਹਾਂ ਠੀਕ ਹੈ ਠੀਕ ਹੈ। ਤੇ ਤੁਸੀਂ ਦੱਸਿਆ ਕਿ ਬੂੜ ਸਿੰਘ ਜਿਹੜਾ ਸੀ ਉਹ ਪਿੰਡ ਦਾ ਆਦੀ ਸੀ। ਹਾਂ ਉਹ ਵੀ ਵਧੀਆ ਬੰਦਾ ਸੀ, ਉਹ ਵੀ ਤੁਸੀਂ ਬੜਾ ਦੇਖਿਆ। ਚੰਗਾ ਬੰਦਾ ਸੀ। ਉਹਦਾ ਪੁੱਤਰ ਆਇਆ ਸੀ ਤੇ ਮਿਲ ਕੇ ਗਿਆ ਸੀ ਮੈਨੂੰ। ਕੀ ਨਾਂ ਸੀ ਭਲਾ। ਵਿਰਸਾ। ਵਿਰਸਾ। ਹਾਂ ਅੱਛਾ ਵਿਰਸਾ ਕਿੰਨਾ ਚਿਰ ਪਹਿਲੇ ਆਇਆ। ਆ ਹੁਣ ਥੋੜੇ 4 5 6 ਸਾਲ ਹੋਏ। ਅੱਛਾ ਉਦੋਂ ਇੱਥੇ ਗਿਆ ਜਾਂਦਾ ਤੇ ਉਤਰ ਗਿਆ ਇੱਥੇ ਪਿੰਡ ਤੇ ਵੇਖਣ ਲਈ। ਤੇ ਕੀ ਦੱਸਦੇ ਸਨ ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਆ ਇੰਡੀਆ 'ਚ। ਆਏ ਉਹ ਦੱਸਿਆ ਇੱਥੇ ਦੀਵਾਨੀਵਾਲ ਦੀਵਾਨੀਵਾਲ ਤੇ ਵੱਡਾ ਦੀਵਾਨੀਵਾਲ ਹੁੰਨੇ ਆ। ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਹਾਂ। ਅੱਛਾ ਅੱਛਾ ਬਿਲਕੁਲ ਠੀਕ ਹੈ। ਇਹ ਵੀ ਬਾਬਾ ਕਰਤਾਰ ਸਿੰਘ ਵੀ ਦੀਵਾਨੀਵਾਲ ਹੀ ਬੈਠਾ ਹੈ। ਹਾਂ ਉਹ ਇਕੱਠੇ ਬੈਠੇ ਨੇ ਸਾਰੇ ਅੱਛਾ, ਇੱਕੋ ਹੀ ਨੇ ਹੂੰ। ਚਾਚੇ ਬਾਬੇ ਦੇ। ਜੀ ਜੀ
ਠੀਕ ਹੈ ਹੋਰ ਤਾਂ ਕੋਈ ਨਹੀਂ ਮਾਰ ਠੀਕ ਹੈ ਬਾਬਾ ਜੀ ਅੱਜ ਤੋਂ ਨਾ ਕੋਈ ਤਕਰੀਬਨ ਮੇਰਾ ਖਿਆਲ ਹੈ ਕੋਈ 6-7 ਮਹੀਨੇ ਪਹਿਲੇ ਨਾ ਬਾਬੇ ਕਰਤਾਰ ਦੀ ਵੀਡੀਓ ਆਈ ਉਧਰੋਂ ਪਾਰਲੇ ਪਾਸਿਓਂ ਅੱਛਾ ਤੇ ਉਹਨੇ ਸਾਰੀ ਗੱਲਬਾਤ ਕੀਤੀ ਏ ਤੇ ਬੜੀ ਚੰਗੀ ਤੇ ਬੜੀ ਤਗੜੀ ਯਾਦ ਦਾ ਮਾਲਕ ਬਾਬਾ ਨਾ ਉਹਨੇ ਇੱਕ ਨਾਂ ਲਿਆ ਮੈਂ ਤੁਹਾਨੂੰ ਦੱਸਣਾ ਵਾ ਉਹਨਾਂ ਨੇ ਕਿਹਾ ਕਿ 6-7 ਘਰ ਸਿੱਖਾਂ ਦੇ ਸਨ 2 ਘਰ ਝੂਰਾਂ ਦੇ ਤੇ ਬ੍ਰਾਹਮਣ ਬਰਾਦਰੀ ਦੇ 2 ਘਰ ਸਨ 2 ਘਰ ਹਾਂਜੀ ਤੇ ਉਹਨਾਂ ਕਿਹਾ ਜੀ ਬਾਕੀ ਦੇ ਜਿਹੜੇ ਘਰ ਸਨ ਉਹ ਮੁਸਲਮਾਨਾਂ ਵੀਰਾਂ ਦੇ ਸਨ ਜਿਹਦੇ ਵਿੱਚ ਜੁਲਾਇਆ ਬਰਾਦਰੀ ਸੀ ਰਹਿਮਾਨੀ ਬਰਾਦਰੀ ਸੀ ਹਾਂਜੀ ਇਸੇ ਤਰ੍ਹਾਂ ਹੀ ਗੱਲ ਹੈ ਅੱਛਾ ਤੇ ਉਹ ਬਾਬਾ ਦੱਸ ਵੇ ਬਾਬਾ ਕਰਤਾਰ ਸਿੰਘ ਜਿਹੜਾ ਮੇਰਾ ਦੋਸਤ ਸੀ ਨਾ ਉਹਦਾ ਨਾਮ ਸੀ ਅਬਦੁਲ ਮਜੀਦ ਉਹਨੂੰ ਮਜੀਦਾ ਆਂਦੇ ਸਨ ਉਹ ਚੀਮਾ ਉਹ ਅੱਛਾ ਚੀਮੇ ਦਾ ਘਰ ਸੀ ਉਹ ਅੱਛਾ ਇਹੋ ਮੇਰਾ ਬੜਾ ਪੱਕਾ ਯਾਰ ਹੈ ਉਹ ਵੇਖਿਆ ਕੱਪੜਾ ਵੇਚਦਾ ਨਹੀਂ ਆਹੋ ਉਹਦੀ ਗੱਲ ਹੀ ਅੱਛਾ ਮੈਂ ਵੇਖਿਆ ਉਹ ਤੇ ਕੱਲ ਦੀਆਂ ਗੱਲਾਂ ਨੇ ਹਾਂ ਅੱਛਾ ਤੇ ਫੌਤ ਹੋ ਗਿਆ ਬਾਬਾ ਆਹੋ ਫੌਜ ਹੋ ਗਿਆ ਬਾਬਾ ਮਜੀਦਾ ਹਾਂ ਯਾਰ ਸੀ ਫਿਰ ਬਾਬਾ ਕਹਿੰਦਾ ਇੱਕ ਨਿਆਮੀ ਹੁੰਦਾ ਸੀ ਇੱਕ ਉਹ ਵੀ ਹੈ ਸੀ ਜਲਾ ਸੀ ਇੱਕ ਕੰਮ ਹੀ ਹੁੰਦਾ ਸੀ ਉਹ ਵੀ ਮਰ ਗਿਆ ਇੱਕ ਦੋਲੀ ਹੁੰਦਾ ਸੀ ਉਹ ਵੀ ਮਰ ਗਿਆ ਇੱਕ ਬੱਗੀ ਹੁੰਦਾ ਸੀ ਹਾਂ ਮਰ ਗਿਆ ਉਹ ਵੀ ਇੱਕ ਸਦੀਕ ਉਹ ਵੀ ਹੁਣ ਮਰਿਆ ਜਿਹਦੀ ਆ ਖਾਨ ਦਾ ਮੇਲਾ ਕਰਾਉਂਦੇ ਨੇ ਅੱਛਾ ਹਾਂ ਤੇ ਇੱਕ ਬਾਬਾ ਨੇ ਦੱਸਿਆ ਕਿ ਇੱਕ ਸ਼ਰੀਫ ਸੀ ਵਲਦ ਚਿਰਾਗਦੀਨ ਉਹ ਮਰ ਗਿਆ ਉਹ ਵੀ ਅੱਛਾ ਠੀਕ ਹੈ ਫਿਰ ਬਾਬਾ ਕਹਿੰਦਾ ਇਹ ਫਕੀਰਾਂ ਦਾ ਘਰ ਵੀ ਆਇਆ ਸੀ ਉਹਦੇ ਵਿੱਚ ਚਾਚਾ ਬਰਕਤ ਸੀ ਉਹ ਮਰ ਗਿਆ ਪੁੱਤਰ ਉਹਦਾ ਜੀਜੂ ਵੀ ਮਰ ਗਿਆ ਸਾਧੂ ਤੇ ਜੀਜੂ ਓਏ ਹੋਏ ਤੇ ਦੱਸਦਾ ਕਿ ਵਾਲਦਾ ਸੀ ਉਹਨਾਂ ਦੀ ਮਾਸੀ ਉਮਰਾਂ ਬੀਬੀ ਮਾਈ ਉਮਰੀ ਅੱਛਾ ਉਹ ਵੀ ਨਹੀਂ ਰਹੀ ਹੋਣੀ ਉਹਦੀ ਹੱਡੀ ਵੀ ਨਹੀਂ ਰਹੀ ਹੋਣੀ ਠੀਕ ਸਾਡੀ ਦਾਦੀ ਹਿਸਾਬ ਲਾ ਅੱਛਾ ਦਾਦੀ ਦੇ ਹਿਸਾਬ ਨਾਲ ਹਾਂ ਠੀਕ ਹੈ ਉਹ ਦੱਸਦੇ ਨੇ ਕਿ ਜਿਹੜੀ ਆਪਣਾ ਮਾਸੀ ਉਮਰਾਂ ਬੀਬੀ ਸੀ ਨਾ ਉਹਦੇ ਨਾਲ ਬੜਾ ਪਿਆਰ ਸੀ ਤੇ ਸਾਡੀ ਹਵੇਲੀ ਦੇ ਸਾਹਮਣੇ ਘਰ ਸੀ ਕੋਠੇ ਸੌਂਦੇ ਹਨ ਇਕੱਠੇ ਉਹਦੇ ਜਿਹੜੇ ਕੋਠਿਆਂ ਦੇ ਸੌਂਦੇ ਨੇ ਲੋਕੀ ਹੋਰ ਕਿਤੇ ਨਹੀਂ ਸੌਂਦੇ ਹੈ ਤੇ ਉਹ ਇਕੱਠੇ ਉਧਰ ਐ ਬਸ ਗੱਲਾਂ ਬਾਤਾਂ ਬਾਬਾ ਕਰਤਾਰ ਸਿੰਘ ਦੱਸਦਾ ਵੇ ਕਿ ਸਾਡਾ ਜਿਹੜਾ ਘਰ ਸੀ ਨਾ ਇਹ ਮਾਸੀ ਉਮਰਾਂ ਬੀਬੀ ਦੇ ਹਵੇਲੀ ਦੇ ਸਾਹਮਣੇ ਘਰ ਸੀ ਇਹਨਾਂ ਦੀ ਜਿੱਥੇ ਹਵੇਲੀ ਸੀ ਨਾ ਉਹਦੇ ਸਾਹਮਣੇ ਘਰ ਸੀ ਉਮਰਾਂ ਦਾ ਠੀਕ ਦੱਸਿਆ ਉਹਨਾਂ ਨੇ ਅੱਛਾ ਠੀਕ ਹੈ ਅੱਛਾ ਬਾਬਾ ਜੀ ਇੱਕ ਫਿਰ ਉਹਨਾਂ ਨੇ ਦੱਸਿਆ ਕਿ ਇੱਕ ਨਾਈਆਂ ਦਾ ਘਰ ਸੀ ਚਾਚਾ ਚਿਰਾਗਦੀਨ ਚਾਚਾ ਸਰਾਜ ਬਾਲ ਬੱਚਾ ਦੋਵਾਂ ਦਾ ਕੋਈ ਨਹੀਂ ਸੀ ਜਲਾਲ ਹੈ ਸੀ ਉਹਨਾਂ ਦਾ ਭਰਾ ਤੀਜਾ ਵੀ ਹੈ ਸੀ ਉਹਦੀ ਔਲਾਦ ਹੈ ਭਾਂਡਿਆਂ ਵਾਲਾ ਉਹ ਚਾਕ ਹੈ ਮਤਲਬ ਤੁਸੀਂ ਕਹਿ ਲਓ ਕਿ ਬਾਬਾ ਚਿਰਾਗ ਬੇਚਿਰਾਗ ਹੀ ਆ ਬਾਬਾ ਸਰਾਜ ਵੀ ਤੇ ਜਲਾਲ ਜਿਹੜਾ ਸੀ ਉਹਦੇ ਵਿੱਚੋਂ ਗਾਂ ਔਲਾਦ ਹੈ ਆਹੋ ਉਹਦੇ ਪਿਓ ਦਾ ਨਹੀਂ ਮੈਨੂੰ ਪਤਾ ਉਹੀ ਉਹਨਾਂ ਦਾ ਭਤਰੀਜਾ ਸੀ ਚਿਰਾਗ ਦਾ ਜਲਾਲ ਅੱਛਾ ਜਲਾਲ ਠੀਕ ਹੈ ਤੇ ਫਿਰ ਦੱਸਦੇ ਨੇ ਕਿ ਚਾਚਾ ਸਰਾਜ ਇਹਨਾਂ ਦੀ ਘਰ ਵਾਲੀ ਹੋਰੇ ਆਪਣਾ ਮਾਸੀ ਹੈਦਰਾ ਬੀਬੀ ਉਹ ਵੀ ਨਾਂ ਲਿਆ ਉਹਨਾਂ ਨੇ ਨਾ ਮਤਲਬ ਦੱਸਿਆ ਨਾ ਉਹਨਾਂ ਨੇ ਬੱਚੇ ਹਾਂ ਉਹ ਕਹਿੰਦੇ ਨੇ ਕਿ ਉਹ ਜਿਹੜੀ ਮਾਸੀ ਹੈਦਰਾ ਬੀਬੀ ਸੀ ਨਾ ਉਹ ਮੇਰੀ ਮਾਂ ਦੀ ਪੱਕੀ ਸਹੇਲੀ ਸੀ ਬੜਾ ਪਿਆਰ ਸੀ ਮਤਲਬ ਕਿ ਨਾ ਉਹਦੇ ਨਾਲ ਅੱਛਾ ਫਿਰ ਉਹਨਾਂ ਨੇ ਕਿਹਾ ਜੀ ਇੱਕ ਹੋਰ ਘਰ ਦਾ ਜ਼ਿਕਰ ਕਰਦੇ ਨੇ ਚਾਚਾ ਅੱਲਾ ਬਖਸ਼ ਇਸਮਾਈਲ ਗਾਮਣ ਇਹ 3 ਭਰਾ ਸਨ ਇੱਕ ਦੀ ਔਲਾਦ ਹੈ ਅੱਛਾ ਇਸਮਾਈਲ ਦੀ ਬਾਕੀ ਦੋਵੇਂ ਨਜਾਇਜ਼ ਗਏ ਨੇ ਮਤਲਬ ਕਿ ਬੇ ਔਲਾਦ ਗਏ ਅੱਛਾ ਬਾਬਾ ਜੀ ਚਲੋ ਫਿਰ ਨਾ ਇੱਕ ਘਰ ਉਹਨਾਂ ਦੱਸਿਆ ਕਿ ਇੱਕ ਚਾਚਾ ਸਰਦਾਰ ਸੀ ਸੈਫ ਮੁਰਾਦ ਅਲੀ ਇਹ 3 ਭਰਾ ਸਨ ਫਿਰ ਕਹਿੰਦੇ ਨੇ ਚਾਚਾ ਚਿਰਾਗ ਤੇ ਸਰਾਜ ਮੇਰਾ ਤਾਇਆ ਜਿਹੜਾ ਸੀ ਨਾ ਅਮਰ ਸਿੰਘ ਪਹਿਲਵਾਨ ਉਹਦੇ ਨਾਲ ਪਹਿਲਵਾਨੀ ਵੀ ਕਰਦੇ ਸਨ ਬੜਾ ਪਹਿਲਵਾਨ ਸੀ ਇਹ ਕਿਹੜਾ ਭਲਾ ਅੱਛਾ ਕੀ ਨਾ ਚਿਰਾਗ ਦੀ ਅੱਛਾ ਬੜਾ ਚਲਾਕ ਸੀ ਜਾਂਦੇ ਮਰੇ ਡਾਲਰ ਦਾ ਆਪਣੇ ਬਾਬੇ ਲੱਤਾਂ ਥੱਲੇ ਕਰ ਲਓ ਅੱਛਾ ਲੱਤਾਂ ਨਾ ਕਰ ਲੈ ਆਲਾ ਚਲ ਠੀਕ ਇੱਥੇ ਰੱਖ ਲਓ ਆਹੋ ਇੱਥੇ ਰੱਖ ਲਓ ਮੰਜੀ ਠੀਕ ਹੈ ਫਿਰ ਬਾਬਾ ਜੀ ਦੱਸਦੇ ਨੇ ਕਿ ਅਮਰ ਸਿੰਘ ਦਾ ਖਾੜਾ ਸੀ ਪਿੰਡ 'ਚ ਮੇਗੋਵਾਲ 'ਚ ਹੈ ਸੀ ਖਾੜਾ ਹੁਣ ਹੈ ਉਹਦਾ ਕੋਈ ਨਾਮੋ ਨਿਸ਼ਾਨ ਨਾਮ ਨਾ ਉੱਥੇ ਘਰ ਪਏ ਨੇ ਘਰ ਬਣ ਗਏ ਨੇ ਉੱਥੇ ਮਿਉਂ ਦੇ ਬਾਰੇ ਮਾਲਕੀਆਂ ਜਿਹਨਾਂ ਦੀ ਉਹਨਾਂ ਦੀ ਮਿਲ ਗਈ ਉਹਨਾਂ ਨੇ ਪਾਉਣੇ ਜਿਹੜੇ ਆਏ ਤੇ ਦੱਸਦੇ ਸਨ ਕਿ ਖੂਹ ਸੀ ਖੂਹ ਦੇ ਕੋਲ ਹੀ ਖਾੜਾ ਸੀ ਉਹਦੇ 'ਚ ਵੀ ਘਰ ਪੈ ਗਿਆ ਢਾਹ ਕੇ ਕਹਿੰਦੇ ਨੇ ਸਾਡਾ ਜਿਹੜਾ ਸੀ ਨਾ ਉਹ ਕੱਲਾ ਖੂਹ ਸੀ ਰੋਈ ਵਾਲਾ
ਠੀਕ ਰੋਈ ਵਾਲਾ ਖੂਹ ਪੂਰ ਕਤਾ ਹੁਣ ਕਿ ਹੈ ਉੱਥੇ ਘਰ ਬਣਾਏ ਨੇ ਅੱਛਾ ਉੱਥੇ ਵੀ ਘਰ ਬਣ ਗਏ ਨੇ ਜਦੋਂ ਜਾਂਦੇ ਪਏ ਉਹ ਵੜਦੇ ਨੇ ਆਪਣੇ ਘਰ ਸਾਡੇ ਖੂਹ 'ਚ ਹੀ ਹੈ ਉੱਥੇ ਹੀ ਖੜਾ ਸੀ ਠੀਕ ਹੈ ਬਾਕੀ ਦੱਸਦੇ ਨੇ ਕਿ 3-4 ਖੂਹ ਸਨ ਸਾਡੇ ਪਿੰਡ ਵਿੱਚ ਨਾ ਤੇ ਸਾਡਾ ਪਿੰਡ ਕਹਿੰਦੇ ਨੇ ਸਾਡੇ ਪਿੰਡ ਤਕਰੀਬਨ ਹਰ ਬੰਦਾ ਹੀ ਪਹਿਲਵਾਨੀ ਕਰਦਾ ਸੀ ਸ਼ੌਕ ਰੱਖਦਾ ਸੀ ਉਦੋਂ ਸਾਰੇ ਪਿੰਡਾਂ 'ਚ ਜ਼ੋਰ ਜਮਾਈ ਸੀ ਦੱਸੇ ਕਿ ਜਿਹਦੀ ਜ਼ੋਰ ਦਾ ਕੰਮ ਹੁਣ ਬੁੜੀਆਂ ਦਾ ਜ਼ੋਰ ਆ ਫਿਰ ਬਾਬਾ ਜੀ ਦੱਸਦੇ ਨੇ ਕਿ ਜਿਹੜੀ ਸੀ ਨਾ ਮਾਸੀ ਖੈਰਾਂ ਬੀਬੀ ਔਰ ਰਹਿਮਾਨੀ ਬਰਾਦਰੀ ਤੁਸੀਂ ਤੇ ਮੇਰਾ ਉਹਦੇ ਨਾਲ ਬੜਾ ਪਿਆਰ ਸੀ ਮਤਲਬ ਸੀ ਤੇ ਉਹਨਾਂ ਵਿਆਹ ਹੀ ਕਰਨਾ ਦਾਦੀਆਂ ਬਾਬੀਆਂ ਮਾਵਾਂ ਕਿ ਕੋਈ ਰਹਿਣ ਦੀ ਯਾਰ ਇੱਕ ਜਦੋਂ ਮਸਲਾ ਜੋ ਹੋਇਆ ਤੁਸੀਂ ਘਰ ਦੇ ਰਹਿੰਦੇ ਕੋਈ ਬਲਾਦਾ ਦੇ ਨਾਲ ਜਰਾ ਹੀ ਨਹੀਂ ਹੁੰਦੇ ਤੁਹਾਡੇ ਕੋਲ ਤਾਂ ਕੋਈ ਫਰਕ ਪਾਇਆ ਤਾਂ ਹੋਗਾ ਜੀ ਬੱਚਿਆਂ ਦੀ ਠੀਕ ਬੜੇ ਖੁਸ਼ ਹੋਵਾਂਗੇ ਕਿ ਆਏਗਾ ਤੇ ਜੇ ਆਏਗਾ ਤੇ ਤੁਸੀਂ ਬੜੇ ਖੁਸ਼ ਹੋਵੋ ਠੀਕ ਹੈ ਕਿਉਂਕਿ ਤੁਹਾਡੇ ਹਾਨ ਦਾ ਸੀ ਨਾ ਆਪਣਾ ਬੜਾ ਬਾਬਾ ਜੀ ਨੇ ਆਪਣੇ ਪਿੰਡ ਨੂੰ ਯਾਦ ਕੀਤਾ ਔਰ ਬੜੀਆਂ ਲੀਲਾਂ ਲਈਆਂ ਨੇ ਮਤਲਬ ਯਾਦ ਕੀਤਾ ਤੇ ਮੈਂ ਅੱਗੇ ਵੀ ਇਹਨੂੰ ਯਾਦ ਕਰ ਮੈਂ ਵੇਸਾ ਜੱਟ ਸੀ ਆਇਆ ਬਾਬੇ ਬੂਟ ਸਿੰਘ ਦਾ ਪੁੱਤਰ ਉਹ ਉਹਨੂੰ ਵੀ ਪੁੱਛਿਆ ਸੀ ਕਰਤਾਰ ਤੇ ਇਹ ਦੋ ਦਰਸ਼ਨ ਮੇਰੇ ਯਾਦ ਨੇ ਜਿਹੜੇ ਨਾ ਖੇਡਦੇ ਖੁੱਲਦੇ ਸਨ ਅੱਛਾ ਮਤਲਬ ਤੁਸੀਂ ਵੀ ਯਾਦ ਕਰਦੇ ਹੋ ਸਹੀ ਮੈਂ ਬੜਾ ਯਾਦ ਕਰਦਾ ਰਿਹਾ ਅਜੇ ਵੀ ਕਰਨਾ ਮੈਨੂੰ ਪਤਾ ਜਾ ਇਹਨਾਂ ਲੈ ਪਤਾ ਦੂਜੇ ਨਾਲ ਚੱਲ ਕੋਈ ਨਹੀਂ ਹੋਤੇ ਠੀਕ ਹੈ ਚਲੋ ਜੇ ਕੱਲ ਨੂੰ ਕਰਤਾਰਪੁਰ ਆਉਣ ਤੇ ਫਿਰ ਤੁਸੀਂ ਜਾਓਗੇ ਮਿਲਣ ਗਿਲਣ ਵਾਸਤੇ ਅੱਛਾ ਠੀਕ ਹੈ ਬਾਬਾ ਜੀ ਜਿਹੜੇ ਇਹਨਾਂ ਦੇ ਘਰ ਸਨ ਸਿੱਖਾਂ ਲੋਕਾਂ ਦੇ ਇਹਨਾਂ ਦੇ ਘਰਾਂ ਵਿੱਚ ਕਿਹੜੇ ਲੋਕ ਆ ਕੇ ਬੈਠੇ ਉਧਰੋਂ ਜਿਹੜੇ ਇੰਡੀਆ ਤੋਂ ਆਏ ਸਨ ਉਹ ਕਿਹੜੇ ਮਿਓ ਮੇਵਾਤੀ ਅੱਛਾ ਤੇ ਬਾਬਾ ਜੀ ਕੋਈ ਮੇਲਾ ਵੀ ਲੱਗਦਾ ਸੀ ਆਪਣੇ ਪਿੰਡ 'ਚ ਬੜਾ ਵੱਡਾ ਹੁਣ ਵੀ ਲੱਗਣਾ ਭਾਦਰੋਂ 'ਚ ਅੱਛਾ ਉਹ ਕੀ ਨਾਮ ਬਜ਼ੁਰਗਾਂ ਦਾ ਕਿਸੇ ਬਾਬੇ ਦੇ ਨਾਂ ਤੇ ਬਾਬੇ ਬਰਕਤ ਦਾ ਮੇਲਾ ਉਹਨਾਂ ਦੇ ਹੁੰਦਿਆਂ ਵੀ ਲੱਗਦਾ ਬਾਬੇ ਬਰਕਤ ਨੇ ਉਹ ਜਗ੍ਹਾ ਦਾ ਕਰਾਂਦਾ ਸਹੀ ਯਾਨੀ ਉਹ ਮੇਲਾ ਸਿੱਖਾਂ ਦੇ ਦੌਰ 'ਚ ਵੀ ਹੁੰਦਾ ਬੜਾ ਅੱਛਾ ਤੇ ਬਾਬਾ ਰੌਣਕ ਹੁੰਦੀ ਸੀ ਮੇਲੇ ਸਾਰੇ ਸਿੱਖ ਸੁਖ ਪਾ ਕੇ ਉਹਨੇ ਮਤ ਕਰਦੇ ਨੇ ਦਾਣਾ ਦੋਕਾ ਦਿੰਦੇ ਨੇ ਭਰਾ ਮੇਲਾ ਵਾਹ ਜੀ ਵਾਹ ਠੀਕ ਖਤਮ ਸਹੀ ਹੋਈ ਸੀ ਅੱਛਾ ਉਹ ਵੀ ਪੂਰੀ ਪਾਰੀ ਗਈ ਹੈ ਉਹ ਤਾਂ ਕੋਈ ਨਹੀਂ ਨਾ ਖੂਹ ਰਿਹਾ ਕੋਈ ਹੁਣ ਮੋਟਰਾਂ ਲੱਗੀਆਂ ਦਿਮਾਗਾਂ ਲਵਾਈਆਂ ਜੀ ਠੀਕ ਹੈ ਤੇ ਜਿਹੜਾ ਤੁਸੀਂ ਪਾਣੀ ਪੀਂਦੇ ਸੋ ਖੂਹਾਂ ਦਾ ਹੀ ਖੂਹਾਂ ਦੇ ਪੀਂਦੇ ਸਾਰੇ ਖੂਹਾਂ ਦੇ ਪੀਂਦੇ ਉਹਨਾਂ ਦੇ ਝੂਰ ਸਨ ਅੱਛਾ ਉਹ ਜਿਹੜੇ ਦੋ ਘਰ ਨੇ ਇਹਨੇ ਦੱਸੇ ਝੂਰਾਂ ਦੇ ਘਰ ਉਹ ਪਾਣੀ ਸਾਰੇ ਸਿੱਖਾਂ ਦੇ ਘਰ ਜਿਸ ਤਰ੍ਹਾਂ ਸਪਲਾਈ ਮਾਛੀ ਦਿੰਦੇ ਹਨ ਉਹ ਫਿਰ ਕਰਕੇ ਉਹ ਗਈਆਂ 'ਚ ਪਾ ਕੇ ਤੇ ਘੜੇ ਹੁੰਦੇ ਨੇ ਘੜੇ ਦੋ ਤਿੰਨ ਘੜੇ ਕਰਕੇ ਹਰ ਘਰ ਦੇ ਵਿੱਚ ਪਾਣੀ ਇੱਥੇ ਤੋਂ ਤੇ ਸੌਣ ਹੀ ਹੋ ਗਿਆ ਉਦੋਂ ਪਾਣੀ ਨਹੀਂ ਸੀ ਲੱਭਦਾ ਤੇ ਬਾਬਾ ਫਿਰ ਉਹ ਦਾਣੇ ਤੇ ਫਸਲ ਤੇ 6 ਮਹੀਨੇ ਫਸਲ ਤੇ ਉਹਨਾਂ ਨੇ ਦਾਣੇ ਦੂਣੇ ਦੇ ਦੇਣੇ ਸੇਬ ਤੇ ਆਹੋ ਸਨੇ ਸੀ ਚੱਲਦਾ ਕੰਮ ਸੇਬਾਂ ਸੂਬਾਂ ਦਾ ਹੀ ਸਾਈਆਂ ਦਾ ਵੀ ਛੀਬਿਆਂ ਦਾ ਵੀ ਤੇ ਪਾਣੀ ਤੁਸੀਂ ਸਾਰਾ ਪਿੰਡ ਇੱਕੋ ਖੂਹ ਤੋਂ ਪੀਂਦਾ ਸੀ ਜਾਂ ਵੱਖ-ਵੱਖ ਖੂਹ ਸੀ ਮਕਸਦ ਇਹ ਹੈ ਕਿ ਖੂਹ ਦੇ ਉਹ ਸਾਰੇ ਪੀਂਦੇ ਇਕੱਠਾ ਹੀ ਵਗਦਾ ਤੇ ਅੱਛਾ ਤੇ ਖੂਹੀ ਰੱਖੀ ਸਾਡੇ ਪਿੰਡ ਦੀ ਨਾਮੇ ਉਸੇ ਮੇਲੇ ਵਾਲੇ ਥਾਂ ਸੀ ਖੂਹੀ ਅੱਛਾ ਤੇ ਉੱਥੇ ਅਸੀਂ ਪਾਣੀ ਸਾਰੇ ਪੀਂਦੇ ਠੀਕ ਹੈ ਇਸ ਵੇਲੇ ਪਿੰਡ ਮੇਘੋਵਾਲ ਦੇ ਵਿੱਚ ਕੋਈ ਪੁਰਾਣਾ ਘਰ ਰਹਿ ਗਿਆ ਉਹਨਾਂ ਦੇ ਦੌਰ ਦਾ ਕੋਈ ਪੱਕਾ ਘਰ ਬਣਿਆ ਹੈ ਦਰਸ਼ਨ ਜਿਹੜਾ ਮੁੰਡਾ ਨਾਂ ਲੈਣਾ ਉਹ ਵੀ ਉਹਨਾਂ ਦੇ ਚਾਚੇ ਬਾਬੇ ਜੀ ਠੀਕ ਹੈ ਕਰਤਾਰ ਦੇ ਦਰਸ਼ਨ ਠੀਕ ਹੈ ਤੇ ਜਿਹੜੇ ਇਹ ਉਹਨਾਂ ਦਾ ਘਰ ਹੈ ਸੀ ਅੱਛਾ ਉਹਨੇ ਬਾਲੇ ਨੇ ਮੋਟੇ ਪਾਏ ਤੇ ਬੜਾ ਸੁਥਰਾ ਹੁਣ ਤੁਰ ਚਲੀਏ ਅੱਛਾ ਖਲੋਇਓ ਹਾਂਜੀ ਉਹਨਾਂ ਦਾ ਘਰ ਹੈ ਸੀ ਹੁਣ ਉਹ ਵੀ ਪਤਾ ਨਹੀਂ ਦੇਖਿਆ ਮੈਂ ਤਾਂ ਗਿਆ ਨਹੀਂ ਕਦੀ ਉੱਥੇ ਅੱਛਾ ਮੈਂ ਉਹਨਾਂ ਬਾਲੀ ਅੱਛਾ ਬਾਲੀਆਂ ਤੇ ਬਾਬਾ ਕਿੰਨੇ ਘਰ ਪੱਕੇ ਸਨ ਉਸ ਵੇਲੇ ਕੋਈ ਵੀ ਨਹੀਂ ਅੱਛਾ ਸਾਰੇ ਕੱਚੇ ਹੀ ਮਕਾਨ ਮੇਘੋਵਾਲ ਸਾਰੀ ਦੁਨੀਆ ਦੇ ਕੱਚੇ ਸਨ ਚਲੋ ਅੱਛਾ ਇੱਥੋਂ ਲੱਗ ਕੇ ਅੱਛਾ ਉਹ ਚੂਚੇ ਤੱਕ ਉਹ ਜੀ ਜਿੱਥੇ ਚੂਚਾ ਫਿਰ ਰਿਹਾ ਵੇ ਇਹ ਸੀ ਹਵੇਲੀ ਆਪਣਾ ਬੂੜ ਸਿੰਘ ਦੀ ਮੈਂ ਜੀ ਇਸ ਵੇਲੇ ਮੌਜੂਦ ਹਾਂ ਪਿੰਡ ਮੇਘੋਵਾਲ ਤਹਿਸੀਲ ਜ਼ਿਲ੍ਹਾ ਨਾਰਵਾਲ ਜਦ ਕਿ 1947 ਤੋਂ ਪਹਿਲੇ ਜ਼ਿਲ੍ਹਾ ਸਿਆਲਕੋਟ ਸੀ ਔਰ ਤਹਿਸੀਲ ਨਾਰਵਾਲ ਸੀ ਹੈ ਨਾ ਠੀਕ ਇੱਥੋਂ ਤੱਕ ਹਵੇਲੀ ਸੀ ਜੀ ਆਪਣਾ ਬੂੜ ਸਿੰਘ ਦੀ ਠੀਕ ਵਿਰਸੇ ਕੀ ਤੇ ਉਹਦਾ ਪੁੱਤਰ ਸੀ ਉਹਦਾ ਉਹ ਦਵਾਨੀ ਵਾਲਾ ਪਿੰਡ ਆ ਉਹਨਾਂ ਦਾ ਹਾਂਜੀ
ਉਹ ਦਰਬਾਰ ਦੀ ਬਣਾ ਲੈ ਹਾਂਜੀ ਹਾਂਜੀ ਦਰਬਾਰ ਦਰਬਾਰ ਨੂੰ ਆ ਜਾਂਦਾ ਆਹ ਦਰਬਾਰ ਹੀ ਆ ਗਏ ਇੱਥੇ ਆ ਹੋਰ ਬੰਦਾ ਇਹ ਪਿੰਡ ਦੀ ਬਾਬਾ ਜੀ ਕਿਹੜੀ ਬਾਈ ਹੈ ਮਤਲਬ ਲਹਿੰਦਾ ਪਾਸਾ ਲਹਿੰਦੇ ਪਾਸੇ ਜੀ ਅਸੀਂ ਇਹਦੇ ਪਾਸੇ ਘੁੰਮ ਫਿਰ ਰਹੇ ਹਾਂ ਬਾਬਾ ਜੀ ਬਸ਼ੀਰ ਸਾਹਿਬ ਦੇ ਛੋਟੇ ਭਾਈ ਕੀ ਨਾਂ ਤੁਹਾਡਾ ਰੋਜ਼ ਹੈ ਰੋਜ਼ ਦੀ ਫਰੋਜ਼ਦੀਨ ਠੀਕ ਹੈ ਜੀ